ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਤੁਸੀਂ ਦੇਖ ਰਹੇ ਹੋ ਦਾ ਫੋਲਟ ਲਾਈਨਸ ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਿੱਖਾਂ ਦੇ ਨਾਲ ਜੁੜੇ ਇੱਕ ਬੜੇ ਅਹਿਮ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਇਹ ਮਸਲਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਨਾਲ ਜੁੜਿਆ ਹੋਇਆ ਆ। ਜਿਵੇਂ ਕਿ ਅਸੀਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਪੰਜਾਬ ਤੋਂ ਸਿੱਖ ਨਸਲਕੁਸ਼ੀ ਤੋਂ ਬਾਅਦ ਉੱਠ ਕੇ ਵਿਦੇਸ਼ਾਂ ਦੇ ਵਿੱਚ ਆਏ ਸਿੱਖਾਂ ਦੇ ਉੱਤੇ ਭਾਰਤ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਐਕਸ਼ਨ ਜਿਹੜੇ ਆ ਉਹ ਕੀਤੇ ਗਏ, ਜਿਹਦਾ ਖੁਲਾਸਾ ਕੈਨੇਡਾ ਦੀ ਸਰਕਾਰ ਵੱਲੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ। ਕੈਨੇਡਾ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ ਕੈਨੇਡਾ ਦੇ ਵਿੱਚ ਜਾਂ ਹੋਰ ਜਿਹੜੀਆਂ ਹਿੰਸਕ ਘਟਨਾਵਾਂ ਹੋ ਰਹੀਆਂ ਨੇ ਉਹ ਇੰਡੀਅਨ ਗਵਰਨਮੈਂਟ ਦੀਆਂ ਸਪੌਂਸਰਡ ਨੇ। ਤੇ ਜਿੱਥੋਂ ਇੱਕ ਬੜਾ ਸ਼ਬਦ ਜਿਹੜਾ ਚਰਚਾ 'ਚ ਆਇਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਹਦੇ ਬਾਰੇ ਅਮਰੀਕਾ 'ਚ ਵੀ ਵੱਡੇ ਪੱਧਰ ਤੇ ਗੱਲ ਹੋ ਰਹੀ ਹੈ, ਕਿਉਂਕਿ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ, ਡਾਕਟਰ ਅਮਰਜੀਤ ਸਿੰਘ ਤੇ ਹੋਰ ਸਿੱਖ ਆਗੂ ਜਿਹੜੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਹਮਲਿਆਂ ਦੀ ਸਾਜ਼ਿਸ਼ ਰਚੀ ਗਈ। ਤੇ ਇਸ ਤੋਂ ਇਲਾਵਾ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਵੀ ਜਿਹੜਾ ਕਤਲ ਆ ਉਹ ਇਸੇ ਕੜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਤੇ ਹੁਣ ਜਿਹੜੀ ਡਿਪਲੋਮੈਟਿਕ ਸਪੇਅਰਸ ਨੇ ਜਿਹੜੇ ਉਹਨਾਂ ਦੇ ਵਿੱਚ ਲਗਾਤਾਰ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਆ ਦਾ, ਉਹਦਾ ਮੁੱਦਾ ਰੇਜ਼ ਕੀਤਾ ਜਾ ਰਿਹਾ ਆ। ਇੰਡੀਆ ਨੂੰ ਜਿਹੜਾ ਆ ਉੱਥੇ ਅਕਿਊਜ਼ ਕੀਤਾ ਜਾ ਰਿਹਾ ਆ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ। ਤੇ ਇਸੇ ਕੜੀ ਦੇ ਵਿੱਚ ਜਿਹੜਾ ਇੱਕ ਈਵੈਂਟ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਬਿਲਡਿੰਗ ਆ, ਉਹਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ ਆਫਿਸ ਆ ਜਾਂ ਸਟਰਕਚਰ ਆ, ਉਹਨਾਂ ਦੇ ਵੱਲੋਂ ਇੱਕ ਈਵੈਂਟ ਆਰਗੇਨਾਈਜ਼ ਕੀਤਾ ਗਿਆ ਸੀ, ਜਿਹਦੇ ਵਿੱਚ ਸਿੱਖ ਅਸੈਂਬਲੀ ਆਫ ਅਮਰੀਕਾ ਦੇ ਜਿਹੜੇ ਨੁਮਾਇੰਦੇ ਨੇ ਸਰਦਾਰ ਸਿਮਰਜੋਤ ਸਿੰਘ, ਜਿਨ੍ਹਾਂ ਦੇ ਵੱਲੋਂ ਜਿਹੜਾ ਵਿਸ਼ਾ ਸੀ ਕਿ ਐਂਪਲੀਫਾਈਂਗ ਮਾਈਨੋਰਿਟੀ ਵੌਇਸਿਸ ਇਨ ਪੀਸ ਬਿਲਡਿੰਗ, ਅਕਾਊਂਟੇਬਿਲਿਟੀ ਐਂਡ ਟ੍ਰਾਂਜ਼ੀਸ਼ਨਲ ਜਸਟਿਸ ਪ੍ਰੋਸੈਸਿਸ, ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਰੱਖੀ ਗਈ। ਤੇ ਅੱਜ ਸਾਡੇ ਨਾਲ ਸਰਦਾਰ ਸਿਮਰਜੋਤ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਜਿਹੜਾ ਇਹ ਸਾਰਾ ਈਵੈਂਟ ਹੋਇਆ ਤੇ ਜਿਵੇਂ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਦੇਖ ਰਹੇ ਨੇ, ਸਮਝ ਰਹੇ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਰੱਖੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਜਾਂ ਇੰਡੀਅਨ ਐਕਟੀਵਿਟੀਜ਼ ਜਿਹੜੀਆਂ ਸਿੱਖਾਂ ਦੇ ਖਿਲਾਫ ਹੋ ਰਹੀਆਂ ਨੇ ਉਹਦੇ ਬਾਰੇ, ਆਓ ਸਭ ਤੋਂ ਪਹਿਲਾਂ ਉਸ ਕਲਿੱਪ ਨੂੰ ਸੁਣਦੇ ਹਾਂ। Now I give the floor to Sikh Assembly of America. Madam Chair, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰੈ ਨੇਕ ਚਲਾਵਤ ਘਾਵ, ਤਉਤਨ ਏਕ ਨ ਲਾਗਣ ਭਾਵੈ। I thank you for the opportunity to speak at the 18th United Nations Forum. The Sikh Assembly submits this statement and would like to raise three concerns that are affecting the Sikh community in the struggle for peace building in Punjab as well as the struggle for transitional justice and representation. The US, UK, and Canadian authorities have exposed an international nexus of organized criminals working in coordination with Indian intelligence agencies to carry out murders of Sikh representatives working under the United Nations Charter of Self-Determination, including the successful assassinations of Khalistan leaders Hardeep Singh Nijjar, Avtar Singh Khanda, and an attempt on Khalistan referendum leader Gurpatwant Singh Pannu. The Khalistan referendum is the only solution to freeing Punjab from Indian occupation, and its leaders are being killed without accountability. We request the UN Special Rapporteur to conduct an independent investigation and truth commission to hold the responsible members of the Indian government accountable for killing Sikh representatives. The Sikh Assembly worked to introduce the Transnational Repression Reporting Act in the United States to enhance intelligence sharing between security agencies and improve federal monitoring of threats to all diaspora communities facing repression. We request the United Nations Human Rights Council to issue a similar resolution of interdepartment cooperation to protect all minority representatives being targeted transnationally by violent regimes. The second concern relates to the halting of transitional justice with unresolved human rights violations from Punjab's past. In the 1980s and 1990s, at the height of the Sikh genocide, human rights leader Jaswant Singh Kalra exposed more than 25,000 cases of enforced disappearances, extrajudicial killings, and falsified encounter reports. For documenting these abuses, he himself was abducted, tortured, and later murdered in police custody. The struggle for transitional justice continues to be restricted today as the film Punjab 95, documenting Jaswant Singh Kalra's investigations, has been banned by the Indian Board of Film Certification, requiring over 125 cuts in an attempt to hide historical facts and further delay transitional justice of the Sikh genocide. Thank you very much. ਸੋ ਹੁਣ ਅਸੀਂ ਆਪਣੀ ਗੱਲਬਾਤ ਸਰਦਾਰ ਸਿਮਰਜੋਤ ਸਿੰਘ ਹੋਰਾਂ ਦੇ ਨਾਲ ਸ਼ੁਰੂ ਕਰਦੇ ਹਾਂ ਇਸ ਕਲਿੱਪ ਤੋਂ ਬਾਅਦ। ਤੇ ਸਰਦਾਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿਮਰਜੋਤ ਸਿੰਘ ਜੀ, ਅਸੀਂ ਜਿਵੇਂ ਤੁਹਾਡੀ ਕਲਿੱਪ ਇਹ ਦੇਖੀ ਆ, ਸਾਰੇ ਦਰਸ਼ਕਾਂ ਨੇ ਵੀ ਦੇਖੀ ਆ ਕਿ ਤੁਸੀਂ ਗੱਲਬਾਤ ਰੱਖੀ ਸਿੱਖ ਮਸਲਿਆਂ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਜਿਹੜਾ ਪ੍ਰੋਗਰਾਮ ਸੀ, ਇਹ ਕੀ ਪ੍ਰੋਗਰਾਮ ਸੀ ਇਹ, ਤੇ ਕਿਹੜੀ ਜਿਹੜੀ ਸੰਸਥਾ ਆ ਉਹਦੇ ਵੱਲੋਂ ਆਰਗੇਨਾਈਜ਼ ਕਰਵਾਇਆ ਗਿਆ ਸੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਮੈਨੂੰ ਸ਼ੋਅ ਤੇ ਲੈਣ ਲਈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਲਿੱਪ ਦੇ ਵਿੱਚ, ਆਪਾਂ ਜਿਹੜੀ UN ਦੀ ਹਿਊਮਨ ਰਾਈਟਸ ਕਾਉਂਸਲ ਹੈਗੀ ਆ, ਉਹਨਾਂ ਵੱਲੋਂ ਜਿਹੜਾ ਇਹ ਹਰ ਸਾਲ ਇੱਕ ਫੋਰਮ ਹੁੰਦਾ, ਹਰੇਕ ਸਾਲ ਕਰਦੇ ਆ ਇਹ ਪਿਛਲੇ 18 ਸਾਲ ਤੋਂ ਕਰ ਰਹੇ ਆ। ਸੋ ਇਹ 18ਵਾਂ ਸੈਸ਼ਨ ਸੀਗਾ, ਜਿੱਥੇ ਇਹ ਖਾਸ ਕਰਕੇ ਜਿਹੜੇ ਨਾਨ ਸਟੇਟ ਐਕਟਰ ਜਾਂ ਮਾਈਨੋਰਟੀ ਗਰੁੱਪਸ ਜਿਹੜੇ ਹੈਗੇ ਆ, ਕਮਿਊਨਿਟੀਜ਼, ਖਾਸ ਕਰਕੇ ਹੁਣ ਜਿੱਦਾਂ ਆਪਣੀ ਸਿੱਖ ਕੌਮ ਹੈਗੀ ਆ, ਵੀ ਆਰ ਕੰਸੀਡਰਡ ਮਾਈਨੋਰਟੀ। ਸੋ ਸਾਡੇ ਲਈ ਇਹ ਪਲੇਟਫਾਰਮ ਇਹ ਬਣਾ ਕੇ ਦਿੰਦੇ ਆ ਵੀ ਤੁਸੀਂ ਆਪਣੀ ਜਿਹੜੀ ਗੱਲਬਾਤ ਹੈਗੀ ਆ, ਤੁਹਾਡੇ ਨਾਲ ਕੋਈ ਜੇ ਫੋਰ ਐਗਜ਼ਾਮਪਲ ਕੋਈ ਡਰਾਮਾ ਜਾਂ ਕੋਈ ਬੇਇਨਸਾਫੀ ਹੋਈ ਆ, ਜਿਸ ਤਰ੍ਹਾਂ ਆਪਣਾ ਸਿੱਖ ਜੈਨੋਸਾਈਡ ਹੋਇਆ, ਉੱਥੇ ਤੁਸੀਂ ਆਪਣੀ ਗੱਲ ਵੀ ਰੱਖ ਸਕਦੇ ਆ, ਤੁਸੀਂ ਆਪਣਾ ਨੈਰੇਟਿਵ ਰੱਖ ਸਕਦੇ ਆ, ਤੇ ਤੁਹਾਡੇ ਕੋਲ ਜੇ ਕੋਈ ਐਵੀਡੈਂਸ ਹੈਗੀ ਹੈ, ਕੋਈ ਡਾਕੂਮੈਂਟਸ ਹੈਗੇ, ਤੁਸੀਂ ਉੱਥੇ ਸਬਮਿਟ ਕਰਕੇ ਉੱਥੇ ਨਾਲ ਤੁਸੀਂ ਆਪਣੀ ਇੱਕ ਜੇ ਕੋਈ ਰਿਕੁਐਸਟਸ ਵੀ ਹੈਗੀਆਂ ਯੂਨਾਈਟਿਡ ਨੇਸ਼ਨਸ ਨੂੰ, ਉੱਥੇ ਤੁਸੀਂ ਰੱਖ ਸਕਦੇ ਆ, ਤੇ ਉੱਥੇ ਤੁਹਾਨੂੰ ਇੱਕ ਮੌਕਾ ਮਿਲਦਾ 1-on-1 2 ਦਿਨ ਦਾ ਕਾਨਫਰੰਸ ਹੁੰਦਾ। 2 ਮਿੰਟ ਦੀ ਸਪੀਚ ਵੀ ਹੁੰਦੀ ਆ, ਪਰ ਉੱਥੇ ਕਾਨਫਰੰਸ ਦੇ ਵਿੱਚ ਤੁਹਾਡੇ ਕੋਲ ਕਈ ਮੌਕੇ ਵੀ ਹੁੰਦੇ ਆ, ਤੁਸੀਂ ਹਾਈ ਕਮਿਸ਼ਨਰ ਨਾਲ ਮਿਲਦੇ ਆ, ਜਾਂ ਜਿਹੜੇ UN ਦੇ ਸੈਕਟਰੀਏਟ ਜਾਂ ਹੋਰ ਵੀ ਜਿਹੜੇ UN ਦੇ ਬੋਡੀਜ਼ ਹੈਗੇ ਆ ਉੱਥੇ ਹੁੰਦੇ ਆ, ਤੁਹਾਨੂੰ ਮੌਕਾ ਮਿਲਦਾ ਉਹਨਾਂ ਨਾਲ ਗੱਲਬਾਤ ਕਰਨ ਦਾ। ਬਿਲਕੁਲ। ਸਰਦਾਰ ਸਿਮਰਜੋਤ ਸਿੰਘ ਜੀ, ਮੈਂ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਤੁਹਾਡੇ ਬਾਰੇ ਥੋੜਾ ਜਿਹਾ ਜਾਣਨਾ ਚਾਹੁੰਦਾ। ਤੁਸੀਂ ਸਿੱਖ ਅਸੈਂਬਲੀ ਆਫ ਅਮਰੀਕਾ ਦੇ ਰਿਪਰੈਜ਼ੈਂਟੇਟਿਵ ਹੋ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ, ਤਾਂ ਤੇ ਆਪਣੀ ਜਿਹੜੀ ਜਥੇਬੰਦੀ ਆ ਉਹਦੇ ਬਾਰੇ ਵੀ। ਹਾਂਜੀ, ਆਈਮ ਐਕਚੁਅਲੀ ਅ ਗ੍ਰੈਜੂਏਟ ਸਟੂਡੈਂਟ ਇੱਥੇ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਵਿੱਚ, ਵਾਸ਼ਿੰਗਟਨ DC। ਮੇਰਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਪ੍ਰੋਗਰਾਮ ਹੈਗਾ, ਖਾਸ ਕਰਕੇ ਇੰਟੈਲੀਜੈਂਸ ਐਂਡ ਸਿਕਿਉਰਿਟੀ। ਸੋ ਆਮ ਵਰਕਿੰਗ ਫੈਡਰਲ ਏਜੰਸੀਜ਼ ਦੇ ਨਾਲ ਮੈਂ ਕੰਮ ਕਰ ਰਿਹਾ, ਕਾਂਗਰਸ ਦੇ ਵਿੱਚ ਵੀ ਮੈਂ ਕੰਮ ਕਰ ਰਿਹਾ, ਇੰਟਰਨਸ਼ਿਪਸ ਵੀ ਚੱਲ ਰਹੀਆਂ ਆਪਣੀਆਂ। ਸੋ ਕਈ ਪੱਖੋਂ ਮੇਰੇ ਪ੍ਰੋਜੈਕਟਸ ਜਿਹੜੇ ਹੈਗੇ ਆ ਚੱਲ ਰਹੇ ਆ। ਸੋ ਜਿਹੜੀ ਸਿੱਖ ਅਸੈਂਬਲੀ ਹੈਗੀ ਆ, ਇਹ ਇੱਕ ਨਾਨ ਪ੍ਰੋਫਿਟ ਅਸੀਂ ਸ਼ੁਰੂ ਕੀਤੀ ਸੀਗੀ, ਤੇ ਮੁੜ ਕੇ ਇਹ ਅਸੀਂ NGO ਵੱਲੋਂ ਕ੍ਰੈਡਿਟ ਕੀਤੀ ਸੀਗੀ, ਇਹ ਯੂਨਾਈਟਿਡ ਨੇਸ਼ਨਸ ਵੱਲੋਂ। ਸੋ we're now working ਯੂਨਾਈਟਿਡ ਨੇਸ਼ਨਸ ਦੇ ਨਾਲ, ਬਟ ਆਲਸੋ ਵਾਸ਼ਿੰਗਟਨ DC ਦੇ ਵਿੱਚ ਵੀ ਅਸੀਂ ਕੁਝ ਪਾਲਿਸੀਜ਼ ਦੇ ਉੱਤੇ ਕੰਮ ਕਰ ਰਹੇ ਹਾਂ। ਤੇ ਸਿਮਰਜੋਤ ਸਿੰਘ ਜੀ, ਮੈਂ ਜਿਵੇਂ ਤੁਸੀਂ ਸਟੂਡੈਂਟ ਵੀ ਹੋ ਇੰਟਰਨੈਸ਼ਨਲ ਰਿਲੇਸ਼ਨਸ ਦੇ, ਸਪੈਸੀਫਿਕਲੀ ਤੁਹਾਡਾ ਜਿਹੜਾ ਵਿਸ਼ਾ ਆ, ਟੌਪਿਕ ਆ, ਇੰਟੈਲੀਜੈਂਸ ਦੇ ਨਾਲ ਰਿਲੇਟਡ ਆ, ਤਾਂ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਭਾਈ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਇਹਨਾਂ ਦੀਆਂ ਮਤਲਬ ਸ਼ਹਾਦਤਾਂ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਨੈਰੇਟਿਵ ਆ ਉਹ ਬਿਲਡ ਅਪ ਹੋਇਆ ਇੰਡੀਆ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਖਿਲਾਫ। ਪਰ ਅਸੀਂ ਦੇਖ ਰਹੇ ਹਾਂ ਕਿ ਵਿਦ ਦਾ ਟਾਈਮ ਜਿਹੜਾ ਉਹ ਨੈਰੇਟਿਵ ਆ ਉਹ ਮੋਰ ਲਾਈਕ ਜਿਹੜੀ ਡਿਸੀਜਨ ਮੇਕਿੰਗ ਆ, ਇਟਸ ਗੈਟਿੰਗ ਮੋਰ ਟਿਲਟ ਟੁਵਰਡਸ ਬਿਜ਼ਨਸ ਪਰਸਪੈਕਟਿਵ। ਇਹ ਚਾਹੇ ਕੈਨੇਡਾ ਆ, ਚਾਹੇ ਅਸੀਂ ਅਮਰੀਕਾ ਦੇ ਵਿੱਚ ਵੀ ਹੁਣ ਇਹ ਗੱਲਾਂ ਕੁਝ ਸਾਹਮਣੇ ਆ ਰਹੀਆਂ ਨੇ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਹੜੀ ਮਤਲਬ ਸਿੱਖ ਜਿਹੜੇ ਆ, ਸਿੱਖ ਕਮਿਊਨਿਟੀ ਆ, ਉਹ ਕੋਸ਼ਿਸ਼ ਕਰ ਰਹੀ ਆ ਕਿ ਇੰਡੀਆ ਨੇ ਸਿੱਖਾਂ ਦਾ ਜੈਨੋਸਾਈਡ ਵੀ ਕੀਤਾ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਹੋ ਰਿਹਾ ਆ, ਦੇਰ ਆਰ ਲੋਟਸ ਆਫ ਐਵੀਡੈਂਸ ਅਬਾਊਟ ਇਟ, ਪਰ ਕਿਤੇ ਵੀ ਜਿਹੜੀ ਅਕਾਊਂਟੇਬਿਲਿਟੀ ਆ ਉਹ ਫਿਕਸ ਨਹੀਂ ਹੋ ਰਹੀ। ਤਾਂ ਤੁਸੀਂ ਐਜ਼ ਅ ਸਟੂਡੈਂਟ ਆਫ ਇੰਟਰਨੈਸ਼ਨਲ ਰਿਲੇਸ਼ਨ, ਤੁਸੀਂ ਜਿਹੜੇ ਸਿੱਖ ਐਫਰਟਸ ਨੇ ਇਹ ਤੁਸੀਂ ਵੀ ਕਰ ਰਹੇ ਹੋ, ਹੋਰ ਆਰਗੇਨਾਈਜੇਸ਼ਨਸ ਵੀ ਕਰ ਰਹੀਆਂ ਨੇ, ਉਹਨਾਂ ਨੂੰ ਕਿਵੇਂ ਦੇਖ ਰਹੇ ਹੋ? I think ਪ੍ਰੋਡਕਟਿਵਿਟੀ, ਇਟਸ ਅਬਾਊਟ ਪ੍ਰੋਡਕਟਿਵਿਟੀ। I think we need to do a lot more, ਜਿੱਦਾਂ ਸਾਡੀ representation ਬਹੁਤ ਘੱਟ ਹੈਗੀ ਆ, ਮਾਈਨੋਰਟੀ ਦਾ ਹੈਗੇ ਆ, ਪਰ ਮਾਈਨੋਰਟੀਜ਼ ਦੇ ਜਿਹੜੇ ਪ੍ਰੋਗਰਾਮਸ ਹੈਗੇ ਆ, ਖਾਸ ਕਰਕੇ ਇੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ, ਉੱਥੇ ਵੀ ਅਸੀਂ ਮਾਈਨੋਰਟੀ ਹੈਗੇ ਆ। ਸੋ ਸਾਡੀਆਂ 2 ਵੱਧ ਤੋਂ ਵੱਧ 3 ਜਥੇਬੰਦੀਆਂ ਹੋਣਗੀਆਂ ਸਿੱਖਾਂ ਦੀਆਂ। ਸੋ ਜਿਸ ਤਰ੍ਹਾਂ ਤੁਸੀਂ ਕਲਿੱਪ ਦੇ ਵਿੱਚ ਦੇਖਿਆ ਸੀਗਾ, ਮੇਰੇ ਰਾਈਟ ਸਾਈਡ ਤੇ ਇੱਕ ਸਿੰਘ ਬੈਠਾ ਇਟਲੀ ਤੋਂ, ਪਰ ਉਸ ਤੋਂ ਬਾਅਦ ਵੀ ਇੱਕ ਹੋਰ ਤੁਸੀਂ ਦੇਖ ਸਕਦੇ ਆ ਕਿ ਯਜ਼ੀਦੀ ਲੋਕ ਦਾ ਬੰਦਾ ਬੈਠਾ, ਯਜ਼ੀਦੀ ਕਮਿਊਨਿਟੀ ਦਾ। ਤੇ ਉਹ ਵੀ ਇੱਕ ਮਾਈਨੋਰਟੀ ਕਮਿਊਨਿਟੀ ਹੈਗੀ, ਉਹਨਾਂ ਨਾਲ ਵੀ ਕਾਫੀ ਤਸ਼ੱਦਦਾਂ ਹੋਈਆਂ, ਜੈਨੋਸਾਈਡ ਹੋਇਆ ਉਹਨਾਂ ਨਾਲ। ਪਰ ਉਹਨਾਂ ਦੇ ਜਿਹੜੇ ਰੈਪਰੈਜ਼ੈਂਟੇਟਿਵਸ ਹੈਗੇ, ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਕਾਫੀ ਮਤਲਬ ਉੱਥੇ ਰੈਪਰੈਜ਼ੈਂਟ ਆਪਣੇ ਆਪ ਨੂੰ ਕਰਦੀਆਂ, ਆਪਣੀ ਗੱਲਬਾਤ ਰੱਖਦੀਆਂ ਕਿ ਇਰਾਨ, ਇਰਾਕ ਜਾਂ ਅਫਗਾਨਿਸਤਾਨ ਦੇ ਵਿੱਚ ਇਹਨਾਂ ਨਾਲ ਕਿੱਦਾਂ ਧੱਕਾ ਹੋਇਆ। So I think ਜੇ ਆਪਾਂ ਉਹਨਾਂ ਨੂੰ ਦੇਖੀਏ, they're doing a lot better than us in terms of productivity. ਉਹ ਆਪਣੇ ਡਾਕੂਮੈਂਟਸ ਵੀ ਸਹੀ ਤਰੀਕੇ ਨਾਲ ਸਬਮਿਟ ਕਰਦੇ ਆ, ਵਾਰ-ਵਾਰ ਕਰਦੇ ਨੇ। ਇਹ ਨਹੀਂ ਵੀ ਆਪਾਂ 1 ਸਾਲ 'ਚ ਜਾ ਕੇ ਆਪਾਂ ਬੋਲਿਆ, ਜਾਂ 1 ਵਾਰੀ ਸਾਲ 'ਚ ਬੋਲਿਆ ਜਾਂ 2 ਵਾਰੀ ਬੋਲਿਆ। ਉਹ ਮਤਲਬ ਉਹਨਾਂ ਦੇ ਕਈ ਜਿਹੜੀਆਂ ਜਥੇਬੰਦੀਆਂ ਹੈਗੀਆਂ ਇੱਕ ਦੂਜੇ ਨਾਲ ਕੰਮ ਕਰਕੇ ਆਪਣੇ ਮਸਲੇ ਜਿਹੜੇ ਹੈਗੇ ਆ ਕੌਮ ਦੇ ਅੱਗੇ ਲੈ ਆ ਰਹੇ ਆ। ਸੋ ਆਈ ਥਿੰਕ we're starting to do that, ਹੌਲੀ-ਹੌਲੀ ਫਰਕ ਪੈ ਰਿਹਾ। ਪਿਛਲੇ ਸਾਲ ਮੇਰੇ ਖਿਆਲ
ਇੱਕ ਕਿ ਦੋ ਹੀ ਸਿੱਖਾਂ ਦੀਆਂ ਜਥੇਬੰਦੀਆਂ ਸੀਗੀਆਂ ਸਿੱਖ ਅਸੈਂਬਲੀ ਤੋਂ ਇਲਾਵਾ। ਐਤਕੀ ਸਾਡੇ ਹੋਰ ਵੀ ਸਿੱਖ ਭਰਾ ਸੀਗੇ, 3-4 ਬੰਦੇ ਸੀਗੇ ਆਪਣੇ ਸਿੰਘ ਸੀਗੇ, ਸਿੱਖ ਫੈਡਰੇਸ਼ਨ ਵੱਲੋਂ ਵੀ ਸੀਗੇ, ਸਿੱਖ ਇਟਲੀ ਯੂਨੀਅਨ ਵੱਲੋਂ ਵੀ ਸੀਗੇ। ਸੋ ਰੈਪਰੈਜ਼ੈਂਟੇਸ਼ਨ ਵੱਧ ਰਹੀ ਆ ਹੌਲੀ ਹੌਲੀ। ਬਿਲਕੁਲ ਸਿਮਰਜੀਤ ਸਿੰਘ ਜੀ, ਮੈਂ ਇੱਕ ਜਿਹੜਾ ਇੱਕ ਕਾਮਨ ਸਿੱਖ ਆ, ਜਿਹੜਾ ਆਮ ਸਿੱਖ ਸਾਡੀ ਗੱਲ ਸੁਣ ਰਿਹਾ ਆ, ਮੈਂ ਉਹ ਮਤਲਬ ਉਹ ਇਸ ਸਾਰੀ ਜਿਹੜੀ ਇਹ ਪ੍ਰੈਕਟਿਸ ਆ, ਕਿਉਂਕਿ ਇਸ ਇੱਕ ਮਤਲਬ ਆਮ ਬੰਦੇ ਨੂੰ ਇਹ ਲੱਗਦਾ ਕਿ ਜਿਹੜੇ ਫੈਸਲੇ ਹੁੰਦੇ ਆ ਉਹ ਹੁੰਦੇ ਆ ਸਰਕਾਰਾਂ ਦੇ ਪੱਧਰ ਤੇ, ਲਾਈਕ ਸਟੇਟਸ ਦੇ ਪੱਧਰ ਤੇ। ਚਾਹੇ ਯੂਨਾਈਟਿਡ ਸਟੇਟਸ ਨੇ ਕੋਈ ਡਿਸੀਜਨ ਲੈਣਾ ਆ ਆਪਣੀ ਪੋਲਿਸੀ ਦਾ, ਚਾਹੇ ਕੈਨੇਡਾ ਨੇ ਲੈਣਾ ਆ ਜਾਂ ਫਾਈਵ ਆਈਜ਼ ਨੇ ਲੈਣਾ ਆ, ਕਿ ਜਿਹੜੀ ਮਤਲਬ ਉਹਨੂੰ ਕਿਵੇਂ ਡਿਫਰੈਂਸ਼ੀਏਟ ਇੱਕ ਸਿੱਖ ਕਰ ਸਕਦਾ ਕਿ ਜਿਹੜੀ ਪ੍ਰੈਕਟਿਸ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀ ਪ੍ਰੈਕਟਿਸ ਇੱਕ ਵਿਦਨ ਦਾ ਸਟੇਟ ਸਿਸਟਮ ਹੁੰਦੀ ਆ, ਜਿਹੜੀ ਡਿਪਲੋਮੇਸੀ ਹੁੰਦੀ ਆ, ਤੇ ਉਹਨੂੰ ਕਿਵੇਂ ਉਹ ਦੇਖੇ ਵੀ ਜਿਹੜੇ ਇਹ ਐਫਰਟਸ ਜਿਵੇਂ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਯੂਨਾਈਟਿਡ ਨੇਸ਼ਨਸ ਦੀਆਂ ਇਵੈਂਟਸ ਦਾ ਪਾਰਟ ਬਣ ਰਹੀਆਂ ਨੇ, ਇਹਦੀ ਕਿੰਨੀ ਕੁ ਅਹਿਮੀਅਤ ਆ ਤੇ ਇਹਦਾ ਪਰ ਇੱਕ ਲਿਮਿਟੇਸ਼ਨਸ ਕੀ ਨੇ ਇਹਦੀਆਂ? ਦੇਖੋ, ਜਿਹੜੀ ਯੂਨਾਈਟਿਡ ਨੇਸ਼ਨ ਹੈਗੀ ਹੈ, ਇਹਦੀ ਇੱਕ ਪਾਵਰ ਹੈਗੀ ਹੈ ਵੀ ਇਹ ਜਿਹੜੇ ਪੂਰੀ ਦੁਨੀਆ ਦੇ ਵਿੱਚ ਆਲਮੋਸਟ 150-200 ਮੁਲਕ ਜਿੰਨੇ ਵੀ ਹੈਗੇ ਆ ਪੂਰੇ, ਐਂਡ ਆਲਸੋ ਨਾਨ ਸਟੇਟ ਐਕਟਰ ਜਿਹੜੇ ਹੈਗੇ ਆ, ਜਿਨ੍ਹਾਂ ਦਾ ਘਰ ਨਹੀਂ ਹੈਗਾ, ਖਾਸ ਕਰਕੇ ਹੁਣ ਜਿੱਦਾਂ ਆਪਣੇ ਸਿੱਖ ਹੈਗੇ, ਆਪਣਾ ਪੰਜਾਬ ਜਿਹੜਾ ਘਰ ਇਜ਼ ਕਰੰਟਲੀ ਆਕੂਪਾਈਡ ਬਾਈ ਇੰਡੀਆ। ਸੋ ਸਾਡੇ ਵਰਗੀਆਂ ਜਿਹੜੀਆਂ ਹੋਰ ਵੀ ਕਮਿਊਨਿਟੀਜ਼ ਹੈਗੀਆਂ ਐਂਡ ਐਜ਼ ਵੈਲ ਐਜ਼ ਜਿਹੜੇ ਸੋਵਰਨ ਨੇਸ਼ਨਸ ਹੈਗੀਆਂ, ਇਹਨਾਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਕਰਕੇ ਕੋਈ ਵੀ ਜਿੱਦਾਂ ਪਾਲਿਸੀਜ਼ ਹੈਗੀਆਂ ਜਿਹੜੀਆਂ ਇੱਕ ਦੂਜੇ ਨੂੰ ਦੋਨਾਂ ਨੂੰ ਬੈਨੀਫਿਟ ਕਰਦੀਆਂ, ਮਿਊਚੁਅਲੀ ਬੈਨੀਫਿਟ ਕਰਦੀਆਂ, ਉਹ ਇਹ ਪਲੇਟਫਾਰਮ ਬਣਿਆ ਉਸ ਚੀਜ਼ਾਂ ਲਈ। ਸੋ ਜਿੱਦਾਂ ਹੁਣ ਤੁਸੀਂ ਫਾਈਵ ਆਈਜ਼ ਦੀ ਗੱਲ ਕੀਤੀ ਹੈ, ਫਾਈਵ ਆਈਜ਼ ਦੀ ਆਪ ਦੀ ਕੋਈ ਪਾਵਰ ਨਹੀਂ ਹੈਗੀ, ਉਹ ਇੱਕ ਕੋਲੀਸ਼ਨ ਹੈਗਾ 5 ਮੁਲਕਾਂ ਦਾ, ਹੈ ਨਾ। ਸੋ ਸੇਮ ਚੀਜ਼ ਯੂਨਾਈਟਿਡ ਨੇਸ਼ਨ ਹੈਗੀ ਹੈ, ਇਹ ਪੂਰੇ ਦੁਨੀਆ ਦੇ ਜਿੰਨੇ ਵੀ ਮੈਂਬਰ ਹੈਗੇ ਯੂਨਾਈਟਿਡ ਨੇਸ਼ਨਸ ਦੇ ਉੱਤੇ, ਇਹਨਾਂ ਨੂੰ ਇਕੱਠੇ ਹੋ ਕੇ ਪਾਲਿਸੀਜ਼ ਜਿਹੜੀਆਂ ਹੈਗੀਆਂ ਇੱਕ ਦੂਜੇ ਨੂੰ ਬੈਨੀਫਿਟ ਕਰਦੀਆਂ ਉੱਥੇ ਲਾਗੂ ਹੁੰਦੀਆਂ। ਸੋ ਹੁਣ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਨਿਊਯਾਰਕ ਦੇ ਵਿੱਚ ਜਿਹੜਾ ਬੇਸ ਹੈਗਾ, ਉਹ ਸਿਕਿਉਰਿਟੀ ਕਾਉਂਸਲ ਨੂੰ ਹੋਲਡ ਕਰਦਾ। ਸੋ ਉਹ ਇੱਕ ਟੋਟਲੀ ਵੱਖਰਾ ਵਿਸ਼ਾ ਹੈਗਾ, ਉੱਥੇ ਵੀ ਆਪਾਂ ਕੰਮ ਕਰਦੇ ਹਾਂ, ਬਟ ਇੱਕ ਟੋਟਲੀ ਜਿਵੇਂ ਕਹਿ ਲਓ ਉਹਨਾਂ ਦਾ ਫੀਲਡ ਵੱਖਰਾ ਹੈਗਾ, ਸਿਕਿਉਰਿਟੀ ਦਾ ਕੰਮ ਹੈਗਾ, ਹੈ ਨਾ, ਖਾਸ ਕਰਕੇ ਜਿਹੜੀ ਦੁਨੀਆ ਦੇ ਉੱਤੇ ਜੰਗ ਲੱਗੀਆਂ ਹੋਈਆਂ, ਵਾਰਸ ਐਂਡ ਸਟਫ ਲਾਈਕ ਦੈਟ। ਜਿਹੜਾ ਇੱਥੇ ਜਨੀਵਾ ਜਿਹੜਾ UN ਦਾ ਕਾਉਂਸਲ ਹੈਗਾ, ਹਿਊਮਨ ਰਾਈਟਸ ਦਾ ਕਾਉਂਸਲ, ਇਹਨਾਂ ਦਾ ਕੰਮ ਹੈਗਾ ਵੀ ਪੂਰੀ ਦੁਨੀਆ ਦੇ ਉੱਤੇ ਕਿਤੇ ਵੀ ਜਿੱਥੇ ਵੀ ਕੋਈ ਅਟਰੋਸਿਟੀਜ਼ ਹੋ ਰਹੀਆਂ, ਕੋਈ ਜੈਨੋਸਾਈਡ ਹੋ ਰਿਹਾ, ਕੋਈ ਧੱਕਾ ਹੋ ਰਿਹਾ, ਉਸ ਨੂੰ ਡਾਕੂਮੈਂਟ ਕਰਨਾ, ਡਾਕੂਮੈਂਟ ਕਰਕੇ ਫਿਰ ਉਸ ਤੋਂ ਬਾਅਦ ਜਿਹੜੀਆਂ ਪਾਲਿਸੀਜ਼ ਬਣਨੀਆਂ ਹਾਇਰ ਅਪ ਯੂਨਾਈਟਿਡ ਨੇਸ਼ਨਸ ਦੇ ਵਿੱਚ, ਜਦੋਂ ਮੁਲਕ ਬੈਠਦੇ ਯੂਨਾਈਟਿਡ ਸਟੇਟਸ ਬੈਠਦਾ, ਉੱਥੇ ਫਿਰ ਜਿਹੜੀਆਂ ਰਿਪੋਰਟਾਂ ਨਿਕਲਦੀਆਂ ਜਾਂ ਜਿਹੜਾ ਐਵੀਡੈਂਸ ਮਿਲਦਾ ਉਸ ਪਾਲਿਸੀਜ਼ ਨੂੰ ਬੈਕ ਕਰਨ ਲਈ, ਉਹ ਜਿੱਦਾਂ ਇੱਕ ਕਹਿ ਲਓ ਵੀ ਚੇਨ ਰਿਐਕਸ਼ਨ ਹੈਗਾ। ਤੇ ਜਿਵੇਂ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਇੱਕ ਵਰਲਡ ਆਰਡਰ ਸ਼ਿਫਟ ਵੀ ਹੋ ਰਿਹਾ ਆ, ਅਲਾਇੰਸਸ ਜਿਹੜੇ ਆ ਉਹ ਸ਼ਿਫਟ ਹੋ ਰਹੇ ਆ, ਜੇ ਯੂਨਾਈਟਿਡ ਨੇਸ਼ਨ ਦੇ ਸਟਰਕਚਰ ਦੇ ਮੁਤਾਬਕ ਵੀ ਗੱਲ ਕਰਨੀ ਹੋਵੇ, ਮਤਲਬ ਉਹਦੇ ਵਿੱਚ ਕੀ ਨਵੇਂ ਲੂਪ ਹੋਲਸ ਜਾਂ ਨਵੀਆਂ ਸਪੇਸਿਸ ਤੁਹਾਨੂੰ ਲੱਗ ਰਿਹਾ, ਜੋ ਤੁਸੀਂ ਉੱਥੇ ਜਾਂਦੇ ਹੋ, ਗੱਲਬਾਤ ਕਰਦੇ ਹੋ, ਕ੍ਰੀਏਟ ਹੋ ਰਹੀਆਂ ਨੇ ਤੇ ਜਿਹੜੀਆਂ ਸਿੱਖਾਂ ਵਰਗੀਆਂ ਜਿਹੜੀਆਂ ਧਿਰਾਂ ਨੇ ਵੀ ਉਹਨਾਂ ਦੇ ਲਈ, ਕਿ ਉਹ ਇਸ ਸਾਰੀ ਜਿਹੜੀ ਨਵੀਂ ਸਫਬੰਦੀ ਆ ਜਾਂ ਨਿਊ ਅਲਾਇੰਸਸ ਫੋਰਮ ਹੋ ਰਹੇ ਆ, ਉਹਦੇ 'ਚ ਉਹ ਆਪਣੀ ਸਪੇਸ ਬਣਾ ਸਕਣ, ਜਾਂ ਕੀ ਇੰਟਰਸਟ ਤੁਹਾਨੂੰ ਜੇ ਸਿੱਧਾ ਪੁੱਛਣਾ ਹੋਵੇ, ਕੀ ਸਿੱਖ ਕੇਸ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਹੁਣ ਜਿਹੜੀਆਂ ਕੰਟਰੀਜ਼ ਨੇ, ਚਾਹੇ ਕਮਿਊਨਿਟੀਜ਼ ਨੇ, ਸਟਰਗਲਿੰਗ ਕਮਿਊਨਿਟੀਜ਼ ਨੇ, ਉਹਨਾਂ ਦਾ ਇੰਟਰਸਟ ਬਿਲਡ ਹੋ ਰਿਹਾ ਹੈ? ਆਈ ਥਿੰਕ ਜਿਹੜਾ ਯੂਨਾਈਟਿਡ ਨੇਸ਼ਨਸ ਹੈਗਾ, ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਇਟਸ ਲਾਈਕ ਜ਼ਰੀਆ ਹੈਗਾ, ਰਾਈਟ, ਜਿਹਦੇ ਵਿੱਚੋਂ ਤੁਸੀਂ ਆਪਣਾ ਕੰਮ ਕਢਾ ਸਕਦੇ ਆ, ਰਾਈਟ। ਸੋ ਇਹਨਾਂ ਨੇ ਲਾਈਕ ਸਾਨੂੰ ਨਹੀਂ ਦੱਸਣਾ ਵੀ ਤੁਸੀਂ ਕੀ ਕਰਨਾ, ਕਿੱਦਾਂ ਕਰਨਾ, ਉਹ ਸਾਨੂੰ ਜਿੱਦਾਂ ਕੰਮ ਕਰਨਾ ਪੈਣਾ, ਰਾਈਟ, ਆਪੀ ਇਨਫੋਰਮੇਸ਼ਨ ਲੈ ਕੇ, ਸਹੀ ਇਨਫੋਰਮੇਸ਼ਨ ਲੈ ਕੇ। ਸੋ ਹੁਣ ਮੈਂ ਬਾਕੀ ਸਿੱਖ ਜਥੇਬੰਦੀਆਂ ਬਾਰੇ ਤਾਂ ਕਹਿ ਨਹੀਂ ਸਕਦਾ, ਬਟ ਹੁਣ ਜਿਹੜੀ ਸਿੱਖ ਅਸੈਂਬਲੀ ਹੈਗੀ ਹੈ ਸਾਡੀ ਸੰਸਥਾ, ਸਾਡਾ ਕੰਮ ਇਹ ਹੈਗਾ ਵੀ ਭਾਵੇਂ ਉਹ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਅਸੀਂ ਜਿੱਦਾਂ ਜੁੱਤੀ ਦੇ ਜ਼ੋਰ ਤੇ ਅਸੀਂ ਕੰਮ ਕਢਾਉਣਾ ਆਪਣਾ, ਰਾਈਟ। ਆਪਣੀ ਜਿਹੜੀ ਗੱਲਬਾਤ ਹੈਗੀ ਆ, ਅਸੀਂ ਟੇਬਲ ਟਾਕ ਜਿਹੜੀ ਹੈਗੀ ਆ ਉਹ ਰੱਖਣੀ ਹੈ। ਸੋ ਭਾਵੇਂ ਉਹ ਸਾਡੀ ਮੀਟਿੰਗ ਜੇ ਨਹੀਂ ਲੈਂਦੇ ਤਾਂ ਕੋਈ ਹੋਰ ਆਫਿਸ ਹੈਗਾ ਜਿਹੜਾ ਸਾਡੀ ਮੀਟਿੰਗ ਲੈ ਲੂਗਾ। ਸੋ ਵੀ ਕੀਪ ਟਰਾਈਂਗ ਟੂ ਗੈਟ ਸਾਡੀ ਜਿਹੜੀ ਗੱਲ ਹੈਗੀ ਆ ਉਹ ਕਿਤੇ ਨਾ ਕਿਤੇ ਰਿਕਾਰਡ ਹੋਊਗੀ, ਰਾਈਟ। ਸੋ ਹੁਣ ਜਿਸ ਤਰ੍ਹਾਂ ਅਸੀਂ ਇੱਥੇ ਸੈਕਟਰੀਏਟ ਨਾਲ ਮਿਲੇ, ਹਾਈ ਕਮਿਸ਼ਨਰ ਨਾਲ ਵੀ ਮਿਲੇ ਆ, ਇਹ ਤਾਂ ਸਗੋਂ ਸਾਡੀ ਸਪੋਰਟ ਕਰਦੇ ਆ, ਬਹੁਤ ਸਪੋਰਟ ਕਰਦੇ ਆ। ਪਿਛਲੇ ਸਾਲ ਵੀ ਇਹਨਾਂ ਨੇ ਕੀਤੀ ਸੀਗੀ, ਅਸੀਂ 1-on-1 ਬਹਿ ਕੇ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਸਪੈਸ਼ਲ ਰਿਪੋਰਟਰਸ ਦੇ ਨਾਲ, ਤੇ ਆਪਣੀ ਪੂਰੀ ਗੱਲਬਾਤ ਰੱਖੀ ਹੈ ਵੀ ਸਾਡੇ ਨਾਲ ਜਿੱਦਾਂ ਜੈਨੋਸਾਈਡ ਹੋਇਆ, ਅਸੀਂ ਹੁਣ ਐਤਕੀ ਭਾਈ ਜਸਵੰਤ ਸਿੰਘ ਖਾਲੜੇ ਸਾਹਿਬ ਦੀ ਵੀ ਗੱਲ ਦੱਸੀ ਹੈ ਵੀ ਉਹਨਾਂ ਨੇ ਜਿੱਦਾਂ 25,000 ਕੇਸਿਸ ਜਿਹੜੇ ਹੈਗੇ ਆ ਕ੍ਰੀਮੇਸ਼ਨਸ ਦੇ ਜਾਂ ਇਨਫੋਰਸਡ ਡਿਸਅਪੀਅਰੈਂਸਿਸ ਦੇ, ਤੇ ਜਿਹੜੀਆਂ ਐਨਕਾਊਂਟਰ ਜਿਹੜੇ ਰਿਪੋਰਟਸ ਬਣੇ ਆ ਫੇਕ, ਉਹਨਾਂ ਦੀ ਗੱਲ ਅਸੀਂ ਰੱਖੀ ਹੈ।
ਉਹਦੇ ਨਾਲ ਇੱਕ ਮੰਗ ਜਿਹੜੀ ਕੀਤੀ ਹੈ, ਰਿਕੁਐਸਟ ਵੀ ਕੀਤੀ ਹੈ ਅਸੀਂ ਵੀ ਤੁਸੀਂ ਜਿਹੜਾ ਇੱਕ ਰੈਜ਼ੋਲੂਸ਼ਨ ਪਾਓ ਵੀ ਇੱਕ ਇੰਟਰ ਡਿਪਾਰਟਮੈਂਟ ਦੇ ਵਿੱਚ ਕੋਆਰਡੀਨੇਸ਼ਨ ਹੋਵੇ, ਜਿੱਦਾਂ ਸਿਕਿਉਰਿਟੀ ਕਾਉਂਸਲ ਹੈਗਾ ਤੇ ਹਿਊਮਨ ਰਾਈਟਸ ਕਾਉਂਸਲ ਹੈਗਾ, ਐਂਡ ਆਲਸੋ ਜਿਹੜੀਆਂ ਕੰਟਰੀਜ਼ ਦੀਆਂ ਆਪਣੀਆਂ ਡਿਪਾਰਟਮੈਂਟਸ ਵੀ ਹੈਗੀਆਂ, ਸਿਕਿਉਰਿਟੀ ਡਿਪਾਰਟਮੈਂਟਸ ਜਾਂ ਇੰਟੈਲੀਜੈਂਸ ਡਿਪਾਰਟਮੈਂਟਸ, ਉਹਨਾਂ ਨਾਲ ਤੁਸੀਂ ਕੋਆਰਡੀਨੇਟ ਕਰਕੇ ਇੰਟੈਲੀਜੈਂਸ ਸ਼ੇਅਰ ਕਰੋ ਤਾਂ ਕਿ ਇੱਕ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਹੈਗਾ, ਖਾਸ ਕਰਕੇ ਜਿਹੜੇ ਆਪਣੇ ਸਿੱਖ ਰੈਪਰੈਜ਼ੈਂਟੇਟਿਵਸ ਹੈਗੇ ਆ ਜਾਂ ਲੀਡਰ ਹੈਗੇ ਆ ਉਹਨਾਂ ਤੇ ਜਿਹੜਾ ਹੋ ਰਿਹਾ, ਉਹ ਇੱਕ ਕੇਸ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਬਣੇ। ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਮੁਲਕ ਹੈਗੇ ਆ ਇੱਕ ਦੂਜੇ ਨਾਲ ਇਨਫੋਰਮੇਸ਼ਨ ਪੂਰੀ ਤਰ੍ਹਾਂ ਸ਼ੇਅਰ ਨਹੀਂ ਕਰਦੇ, ਜਿੱਦਾਂ ਤੁਸੀਂ ਕਿਹਾ ਅਲਾਈਅੰਸਿਸ ਬਣ ਰਹੇ ਆ, ਸੋ ਇੱਕ ਜੇ ਦੂਜੇ ਪਾਸੇ ਇੱਕ ਆਪੋਜ਼ਿਟ ਅਲਾਈਅੰਸ ਦੇ ਵਿੱਚ ਕੰਟਰੀ ਹੈਗੀ ਆ ਬਟ ਕੋਈ ਇੰਟੈਲੀਜੈਂਸ ਦੀ ਲੋੜ ਹੈਗੀ ਹੈ ਇੱਕ ਦੂਜੇ ਨਾਲ ਸ਼ੇਅਰ ਕਰਨ ਦੀ, ਸੋ ਯੂਨਾਈਟਿਡ ਨੇਸ਼ਨਸ ਉੱਥੇ ਸਟੈਪ ਇਨ ਕਰਕੇ ਕਹਿ ਸਕਦੀ ਵੀ ਨਹੀਂ ਇਹ ਇੱਕ ਅੰਡਰਲਾਈਨ ਮੁੱਦਾ ਹੈਗਾ, ਵੀ ਇਹ ਤੁਹਾਡਾ ਇੱਕ ਨਿੱਜੀ ਮੁੱਦਾ ਨਹੀਂ ਹੈਗਾ, ਬਈ ਇੰਟਰਨੈਸ਼ਨਲ ਮਸਲਾ ਹੈਗਾ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ, ਸੋ ਸਾਨੂੰ ਹੈਵ ਟੂ ਇੰਟੈਲੀਜੈਂਸ ਇੱਕ ਦੂਜੇ ਨਾਲ ਸ਼ੇਅਰ ਕਰਨੀ ਪੈਣੀ ਹੈ। ਸੋ ਇੱਕ ਬਾਈ ਲਾਅ ਬਣ ਜਾਂਦਾ ਇੱਕ ਤਰ੍ਹਾਂ ਦਾ। ਸੋ ਅਸੀਂ ਉਹ ਮੰਗ ਵੀ ਕਰ ਰਹੇ ਹਾਂ ਬਟ ਵੀਰ ਆਲਸੋ ਮੇਕਿੰਗ ਸ਼ੋਰ ਵੀ ਉਹ ਮੰਗ ਜਿਹੜੀ ਹੈ ਉਹ ਸੁਣੀ ਜਾਵੇ। ਤੇ ਐਤਕੀ ਆਪਾਂ ਹੁਣ ਜਿਹੜਾ ਸੈਕਟਰੀ ਜਨਰਲ ਹੈਗਾ ਯੂਨਾਈਟਿਡ ਨੇਸ਼ਨਸ ਦਾ ਐਂਟੋਨੀਓ ਗੁਟੀਏਰਸ, ਉਹਦੀ ਹੁਣ ਸੀਟ ਬਦਲੀ ਜਾ ਰਹੀ ਹੈ। ਆਪਾਂ ਉਹ ਕੋਸ਼ਿਸ਼ ਕੀਤੀ ਹੈਗੀ, ਉਹਦੇ ਨਾਲ ਆਪਾਂ ਗੱਲਬਾਤ ਵੀ ਕੀਤੀ ਸੀ ਪਿਛਲੇ ਸਾਲ, ਸਾਨੂੰ ਮੌਕਾ ਮਿਲਿਆ ਸੀਗਾ, ਉਹਨੇ ਥੋੜੀ ਜਿਹੀ ਸਾਡੀ ਗੱਲ ਸੁਣੀ ਸੀਗੀ ਬਟ ਰੈਜ਼ੋਲੂਸ਼ਨ ਤੱਕ ਤਾਂ ਹੁਣ ਗੱਲ ਨਹੀਂ ਪਹੁੰਚੀ। ਹੁਣ ਦੁਬਾਰਾ ਆਪਾਂ ਹੁਣ ਰੈਜ਼ੋਲੂਸ਼ਨ ਦੀ ਗੱਲ ਕੀਤੀ ਹੈ, ਸੋ ਹੋ ਸਕਦਾ ਵੀ ਅਗਲੀ ਇਲੈਕਸ਼ਨ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਅਗਲਾ ਸੈਕਟਰੀ ਜਨਰਲ ਜਿਹੜਾ ਬਣੂਗਾ ਅਗਲੇ ਸਾਲ, ਉਹ ਸਾਡੀ ਗੱਲ ਸੁਣੇ, ਹੋਰ ਸੁਣੇ ਤੇ ਰੈਜ਼ੋਲੂਸ਼ਨ ਵੀ ਪਾਵੇ, ਮਤੇ ਵੀ ਪਾਵੇ ਸਾਡੇ ਹੱਕ ਦੇ ਵਿੱਚ। ਤੇ ਸਮਝੋ ਸੀ ਕਿ ਜਿਵੇਂ ਤੁਸੀਂ ਤੁਸੀਂ ਜਦੋਂ ਦੱਸ ਰਹੇ ਸੀ ਕਿ ਉੱਥੇ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਦੱਸਿਆ ਤੇ ਜੈਨੋਸਾਈਡ ਬਾਰੇ ਦੱਸਿਆ, ਮੈਂ ਇਹ ਵੀ ਤੋਂ ਜਾਣਨਾ ਚਾਹੁੰਦਾ ਕਿ ਜਿਹੜੀ ਡਾਕੂਮੈਂਟੇਸ਼ਨ ਸਿੱਖਾਂ ਦੀ, ਕੋਈ 1984 ਤੋਂ ਅਰਾਊਂਡ ਮੋਰ ਦੈਨ 40 ਇਅਰਸ ਹੋ ਗਿਆ ਹੁਣ ਸਿੱਖ ਜੈਨੋਸਾਈਡ ਨੂੰ ਵੀ, ਤੇ ਲਗਾਤਾਰ ਜਿਹੜਾ ਫੇਕ ਐਨਕਾਊਂਟਰ ਦਾ ਦੌਰ ਪੰਜਾਬ ਦੇ ਵਿੱਚ ਚੱਲਿਆ ਆ, ਜਿਹੜੀ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀਆਂ ਇਹ ਬੋਡੀਜ਼ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਡਾਕੂਮੈਂਟੇਸ਼ਨ ਸਿੱਖਾਂ ਦੀ ਆਲਰੇਡੀ ਉੱਥੇ ਹੈਗੀ ਆ, ਤੇ ਜਿਹੜੇ ਕਿਉਂਕਿ ਜਿਹੜੇ ਇੰਡੀਵਿਜੂਅਲਸ ਹੁੰਦੇ ਆ ਜਿਹੜੇ ਚੇਅਰਸ ਤੇ ਬੈਠੇ ਆ, ਉਹਨਾਂ ਨੂੰ ਕਿੰਨਾ ਕੁ ਪਤਾ ਆ ਸਿੱਖ ਸਟਰਗਲ ਬਾਰੇ ਜਾਂ ਸਿੱਖਾਂ ਦੇ ਜੈਨੋਸਾਈਡ ਬਾਰੇ, ਜਾਂ ਜਿਹੜਾ ਸਾਰਾ ਸਿੱਖ ਕੇਸ ਆ ਜੋ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ? ਟੂ ਬੀ ਆਨੈਸਟ ਇਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਪਤਾ, ਹਲਕਾ ਜਿਹਾ ਪਤਾ ਵੀ ਸਿੱਖ ਕੌਣ ਹੈਗੇ ਆ ਬਟ ਇੰਨੀ ਸਾਡੀ ਰੈਪਰੈਜ਼ੈਂਟੇਸ਼ਨ ਨਹੀਂ ਹੈਗੀ। ਹੋ ਸਕਦਾ 40 ਸਾਲ ਪਹਿਲਾਂ ਜਦੋਂ ਸਿੱਖ ਜੈਨੋਸਾਈਡ ਹੋਇਆ 84 ਦੇ ਵਿੱਚ UN ਦੇ ਵਿੱਚ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਪਤਾ ਹੋਵੇ, ਉਦੋਂ ਡਾਕੂਮੈਂਟੇਸ਼ਨ ਹੋਈ ਹੋਵੇ, ਬਟ ਅੱਜ ਦੀ ਤਰੀਕ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੈਗੀ ਕਿਉਂਕਿ ਬੰਦੇ ਬਦਲੇ ਜਾਂਦੇ, ਇਟਸ ਡੈਮੋਕ੍ਰੈਟ ਪ੍ਰੋਸੈਸ ਹੈ ਨਾ। ਸੋ ਜਿਹੜੇ ਬੰਦੇ 40 ਸਾਲ ਪਹਿਲਾਂ ਸੀਗੇ ਉਹ ਅੱਜ ਨਹੀਂ ਬੈਠੇ, ਅੱਜ ਹੋਰ ਬੰਦੇ ਬੈਠੇ ਆ। ਸੋ ਹੋ ਸਕਦਾ ਇਹਨਾਂ ਨੂੰ ਨਹੀਂ ਪਤਾ ਜਾਂ ਉਹਨਾਂ ਨੇ ਉਹ 40 ਸਾਲ ਪਹਿਲਾਂ ਦੀਆਂ ਰਿਪੋਰਟਾਂ ਨਹੀਂ ਪੜ੍ਹੀਆਂ। ਸੋ ਸਾਡਾ ਕੰਮ ਕੀ ਹੈਗਾ ਐਜ਼ NGO ਸਿੱਖ ਅਸੈਂਬਲੀ ਦਾ, ਵੀ ਅਸੀਂ ਵਾਰ-ਵਾਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਹੈ ਸਬਮਿਟ ਕਰਨੀ ਹੈ, ਜਿੱਥੇ ਵੀ ਸਾਡਾ ਦਾ ਲੱਗਦਾ ਆਪਾਂ ਉੱਥੇ ਸਬਮਿਟ ਕਰਨੇ ਆ। ਹੁਣ ਜਿਹੜੀ 2 ਮਿੰਟ ਦੀ ਸਪੀਚ ਹੈਗੀ ਆ ਇਹ, ਤੁਸੀਂ ਨੋਟ ਕਰ ਸਕਦੇ ਮੈਂ ਕਾਫੀ ਤੇਜ਼ ਬੋਲ ਰਿਹਾ, ਸੋ ਦ ਰੀਜ਼ਨ ਫॉर दैट ਇਜ਼ ਕਿਉਂਕਿ ਸਾਨੂੰ ਪੂਰੇ 120 ਸੈਕਿੰਡ ਹੀ ਮਿਲਦੇ ਆ 2 ਮਿੰਟ ਦੀ ਸਪੀਚ ਜਿਹੜੀ ਹੈਗੀ ਉਹਦੇ ਵਿੱਚ ਤੁਸੀਂ ਆਪਣੀ ਗੱਲ ਰੱਖਣੀ ਹੁੰਦੀ ਹੈ ਨਾ। ਬਟ ਵਧੀਆ ਚੀਜ਼ ਇਹ ਹੈਗੀ ਵੀ ਉਹ 2 ਮਿੰਟ ਦੀ ਸਪੀਚ ਉਹ ਹੈਵ ਟੂ ਪਾਰਟ ਆਫ UN ਦੀ ਜਿਹੜੀ ਰਿਪੋਰਟ ਹੈਗੀ ਆ ਐਂਡ ਦੇ ਵਿੱਚ, ਸੈਸ਼ਨ ਦੇ ਐਂਡ ਦੇ ਵਿੱਚ ਉਹਦੇ ਵਿੱਚ ਲਾਗੂ ਹੁੰਦੀ ਆ। ਜਿਹੜੀ ਵੀ ਆਪਣਾ ਕੱਲੀ ਸੈਂਟੈਂਸ, ਹਰੇਕ ਸੈਂਟੈਂਸ ਜਿਹੜੀ ਆਪਾਂ ਬੋਲਦੇ ਆ ਐਂਡ ਔਨ ਪੇਪਰ ਵੀ ਆਪਾਂ ਸਬਮਿਟ ਕੀਤੀ ਹੈ, ਜਿਹੜੀ ਪੇਪਰ ਰਿਟਨ ਸਟੇਟਮੈਂਟ ਜਿਹੜੀ ਸਬਮਿਟ ਕੀਤੀ ਹੈ ਉਹਦੇ ਵਿੱਚ ਹੋਰ ਵੀ ਜਿਹੜੀਆਂ ਆਪਣੀਆਂ ਮੰਗਾਂ ਹੈਗੀਆਂ ਤੇ ਹੋਰ ਵੀ ਮਸਲੇ ਜਿਹੜੇ ਸੀਗੇ, ਖਾਸ ਕਰਕੇ ਜਿੱਦਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈਗਾ ਹੁਣ ਚੱਲ ਰਿਹਾ ਉੱਥੇ, ਜਿੱਦਾਂ ਸੈਂਟਰਲ ਗਵਰਨਮੈਂਟ ਉੱਥੇ ਓਵਰਰੀਚ ਕਰ ਰਹੀ ਹੈ, ਉਹ ਵੀ ਮਸਲਾ ਅਸੀਂ ਸਬਮਿਟ ਕੀਤਾ ਸੀਗਾ ਬਟ ਅਨਫੋਰਚੂਨੇਟਲੀ ਕਿਉਂਕਿ ਬੋਲਣ ਦੇ ਹੀ 2 ਮਿੰਟ ਮਿਲਦੇ ਆ, ਸੋ 2 ਮਿੰਟ ਦੀ ਸਪੀਚ ਦੇ ਵਿੱਚ ਆਪਾਂ ਸਿਰਫ ਜਿੰਨੀ ਗੱਲਬਾਤ ਹੋਈ ਸੀਗੀ ਉਹ ਕੀਤੀ ਹੈ, ਬਟ ਉਹ ਐਟਲੀਸਟ ਉਹ ਪਾਰਟ ਆਫ ਦੀ ਰੈਕਡ ਬਣ ਗਿਆ। ਸੋ ਜਿਹੜੀ ਐਂਡ ਸੈਸ਼ਨ ਦੇ ਐਂਡ ਦੇ ਵਿੱਚ ਜਿਹੜੀ ਰਿਪੋਰਟ ਬਣੂਗੀ ਉਹ ਰਿਪੋਰਟ ਦੇ ਵਿੱਚ ਜਿਹੜੀ ਸਾਡੀ 2 ਮਿੰਟ ਦੀ ਸਪੀਚ ਲਿਖੀ ਹੋਊਗੀ। ਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਸਿੱਖ ਅਸੈਂਬਲੀ ਆਫ ਅਮਰੀਕਾ ਆ ਉਹ ਵਾਸ਼ਿੰਗਟਨ DC ਦੇ ਵਿੱਚ ਵੀ, ਤੇ ਜਿਹੜਾ ਅਮਰੀਕਨ ਬੋਡੀਜ਼ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਡਿਪਲੋਮੈਟਿਕ ਐਫਰਟ ਕਰ ਰਹੇ ਆ, ਤਾਂ ਉੱਥੇ ਤੁਸੀਂ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੁਣ ਕੇਸ ਆ ਉਹਦੇ ਬਾਰੇ ਕੀ ਸਥਿਤੀ ਹੈ ਇਸ ਟਾਈਮ? ਕਿਉਂਕਿ ਕੈਨੇਡਾ ਦੇ ਸੰਦਰਭ ਦੇ ਵਿੱਚ ਤਾਂ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਟੋਟਲੀ ਬਿਜ਼ਨਸ ਓਰੀਐਂਟਡ ਅਪਰੋਚ ਲੈ ਕੇ ਚੱਲ ਰਿਹਾ ਹੈ, ਤੇ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਬੈਕ ਟੂ ਨੋਰਮਲ ਜਿਹੜੇ ਆ ਉਹ ਲਿਆਂਦੇ ਜਾ ਰਹੇ ਆ। ਤੇ ਅਮਰੀਕਾ ਦੇ ਵਿੱਚ ਕਿਵੇਂ ਦਾ ਇਸ ਕੇਸ ਦੇ ਉੱਤੇ ਜਿਹੜਾ ਇਸ ਟਾਈਮ ਕੀ ਪੋਜੀਸ਼ਨ ਆ? I think ਦੇਖੋ ਬਿਜ਼ਨਸ ਵੱਲੋਂ ਤਾਂ ਆਪਾਂ ਕੁਝ ਇਟਸ ਬਿਜ਼ਨਸ ਇਜ਼ ਬਿਜ਼ਨਸ, ਰਾਈਟ। ਉਹ ਸਭ ਤੋਂ ਫਰਸਟ ਪ੍ਰਾਇੋਰਟੀ ਹੁੰਦੀ ਹੈ ਕੈਪੀਟਲਿਸਟ ਕੰਟਰੀਆਂ ਦੀ, ਖਾਸ ਕਰਕੇ ਕੈਨੇਡਾ ਜਾਂ US ਦੀਆਂ।
ਜਿਨ੍ਹਾਂ ਦੀਆਂ ਇਕੋਨਮੀ ਆਫ ਬਿਜ਼ਨਸ ਦੇ ਸਿਰ ਤੇ ਬਣੀਆਂ, ਰਾਈਟ? ਸੋ ਅਨਫੋਰਚੂਨੇਟਲੀ ਇੱਥੇ ਕੀ ਹੈਗਾ ਵੀ ਪੋਲਿਟਿਕਸ ਤੇ ਪਾਵਰ ਤੋਂ ਉੱਤੇ ਪੈਸਾ ਹੈਗਾ। ਸੋ I don't know, I mean ਜੇ ਸਿੱਖਾਂ ਦੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਪਾਵਰ ਹੈਗੀ ਉਹ ਆਪਾਂ ਜੇ ਲੈਵਰੇਜ ਕਰ ਸਕਦੇ ਹਾਂ ਤਾਂ ਮੇਬੀ ਆਪਾਂ ਜਿਹੜੀ ਟਾਈਡ ਹੈਗੀ ਹੈ ਸ਼ਿਫਟ ਵਾਪਸ ਆਪਣੇ ਵੱਲ ਕਰ ਸਕਦੇ ਹਾਂ। ਬਟ ਉਹ ਜਿਹੜੀ ਚੀਜ਼ ਹੈਗੀ ਉਹ ਇੱਕ ਮੇਰੇ ਖਿਆਲ ਫਾਈਨੈਂਸ਼ੀਅਲ ਮਸਲਾ ਹੈਗਾ ਤੇ ਜਾਂ ਇਕਨੋਮਿਕ ਮਸਲਾ ਹੈਗਾ। I can't really speak on that. ਬਟ ਇਨ ਟਰਮਸ ਆਫ ਸਿਕਿਉਰਿਟੀ ਜਿਹੜੀ ਹੈਗੀ ਆ, ਹੁਣ ਜਿਸ ਤਰ੍ਹਾਂ ਆਪਾਂ ਪਿਛਲੇ ਸਾਲ ਸਿੱਖ ਅਸੈਂਬਲੀ ਨੇ ਅਸੀਂ ਵਰਕ ਕੀਤਾ ਸੀਗਾ, ਹੋਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਅਮਰੀਕਾ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ, ਅਸੀਂ ਇਕੱਠੇ ਹੋ ਕੇ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਲਿਆਂਦਾ ਸੀਗਾ, ਜਿਹਦੇ ਵਿੱਚ ਖਾਸ ਕਰਕੇ ਇਹ ਪਾਲਿਸੀ ਜਿਹੜੀ ਹੈਗੀ ਆ ਇਹਦਾ ਜਿਵੇਂ ਕਹਿ ਲਓ ਮੇਨ ਜਿਹੜਾ ਸਮਰੀ ਇਹਦੀ ਇਹੀ ਹੈਗੀ ਹੈ ਵੀ ਜਿਹੜੀਆਂ US ਦੇ ਵਿੱਚ 18 ਇੰਟੈਲੀਜੈਂਸ ਏਜੰਸੀਆਂ ਹੈਗੀਆਂ ਤੇ ਲਗਭਗ 17 ਸਿਕਿਉਰਿਟੀ ਏਜੰਸੀਆਂ ਹੈਗੀਆਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, DHS, FBI, CIA, ਜਿੰਨੀਆਂ ਵੀ ਹੈਗੀਆਂ ਸਾਰੀਆਂ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੰਟੈਲੀਜੈਂਸ ਸ਼ੇਅਰ ਕਰਕੇ ਜਿਹੜੇ ਟ੍ਰਾਂਸਨੈਸ਼ਨਲ ਆਪਰੇਸ਼ਨ ਦੇ ਕੇਸ ਹੈਗੇ ਆ ਉਹ ਬਣਾਉਣ ਤੇ ਉਹ ਸਬਮਿਟ ਕਰਨ ਅਟਾਰਨੀ ਜਨਰਲ ਨੂੰ ਹਰੇਕ ਸਾਲ, ਉਹ ਕਾਂਗਰਸ ਦੇ ਅੱਗੇ ਸਬਮਿਟ ਹੋਣ ਤੇ ਫਿਰ ਕਾਂਗਰਸ ਜਿਹੜੀ ਹੈਗੀ ਆ ਉਹ ਜਿਹੜੀ ਆਪਣੀ ਪਾਲਿਸੀਜ਼ ਬਣਾਉਂਦੀ ਆ, ਫੋਰਨ ਪਾਲਿਸੀਜ਼, ਜਿੱਦਾਂ ਇੰਡੀਆ ਦੇ ਨਾਲ ਕੋਈ ਵੀ ਪਾਲਿਸੀਜ਼ ਹੈਗੀਆਂ, ਭਾਵੇਂ ਉਹ ਆਰਮਸ ਡੀਲ ਹੈਗੀਆਂ ਜਾਂ ਕੋਈ ਬਿਜ਼ਨਸ ਡੀਲ ਹੈਗੇ ਆ, ਉਹਨਾਂ ਨੂੰ ਐਟ ਲੀਸਟ ਘੱਟੋ ਘੱਟ 2 ਵਾਰੀ ਸੋਚਣਾ ਪਊਗਾ ਵੀ ਇਹ ਇੰਡੀਅਨ ਕੰਟਰੀ ਜਿਹੜੀ ਹੈਗੀ ਇਹਨਾਂ ਨਾਲ ਆਪਾਂ ਰਿਲੇਸ਼ਨ ਜਾਂ ਕੋਈ ਵੀ ਆਪਾਂ ਪਾਲਿਸੀ ਸ਼ੁਰੂ ਕਰਨ ਜਾ ਰਹੇ ਹਾਂ ਵੀ ਇਹ ਆਲਰੇਡੀ ਇੱਕ ਹੌਸਟਾਈਲ ਨੇਸ਼ਨ ਹੈਗਾ, ਇਹ ਸਾਡੇ ਸਿਟੀਜ਼ਨਸ ਮਾਰ ਰਹੀ ਹੈ ਤੇ ਸਾਡੀਆਂ ਆਪ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਾਨੂੰ ਇਹ ਇਨਫੋਰਮੇਸ਼ਨ ਦੇ ਰਹੀਆਂ ਵੀ ਇਹ ਜਿਹੜੇ ਬੰਦੇ ਹੈਗੇ ਸਾਨੂੰ ਟਾਰਗੇਟ ਕਰ ਰਹੇ ਆ। ਓਕੇ, ਤੇ ਲਾਸਟ ਦੇ ਵਿੱਚ ਸਿਮਰਜੋਤ ਸਿੰਘ ਜੀ, ਮੈਂ ਮਤਲਬ ਤੁਸੀਂ ਕੀ ਮੈਸੇਜ ਜਿਹੜਾ ਕਨਵੇ ਕਰਨਾ ਚਾਹੁੰਦੇ ਹੋ, ਕਿਉਂਕਿ ਸਪੈਸੀਫਿਕਲੀ ਜਿਹੜੀ ਇਸ ਟਾਈਮ ਤੁਸੀਂ ਇੰਟਰਨੈਸ਼ਨਲ ਰਿਲੇਸ਼ਨ ਦੇ ਸਟੂਡੈਂਟ ਵੀ ਹੋ, ਤੇ ਜਿਹੜੀ ਪੋਲਿਟਿਕਸ ਆ ਉਹ ਹੁਣ ਮਤਲਬ ਗਲੋਬਲ ਪੋਲਿਟਿਕਸ ਬੇਸਿਕਲੀ ਬਣ ਚੁੱਕੀ ਆ, ਕਿ ਜਿਹੜੇ ਅਲਾਈਅੰਸਸ ਨੇ ਉਹ ਵੀ ਗਲੋਬਲ ਅਲਾਈਅੰਸਸ ਹੁੰਦੇ ਆ, ਤੇ ਉਹ ਸਾਰੇ ਸੰਦਰਭ ਦੇ ਵਿੱਚ ਜਿੱਥੇ ਅੱਜ ਸਿੱਖ ਖੜੇ ਆ, ਜਿੱਥੇ ਸਿੱਖ ਪੋਲਿਟਿਕਸ ਖੜੀ ਆ, ਚਾਹੇ ਉਹ ਅਸੀਂ ਪੰਜਾਬ ਦੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਕਿ ਉੱਥੇ ਦੀ ਜਿਹੜੀ ਸਿੱਖ ਪੋਲਿਟਿਕਸ ਆ ਉਹ ਲਗਾਤਾਰ ਇੰਡੀਅਨ ਸਟੇਟ ਨੇ ਡਿਸਕ੍ਰੈਡਿਟ ਕੀਤੀ ਆ, ਤੇ ਡਾਇਸਪੋਰਾ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜਾ ਆ ਉਹ ਫਿਜ਼ੀਕਲ ਅਸੌਲਟ ਜਿਹੜਾ ਇੰਡੀਅਨ ਸਟੇਟ ਨੇ ਸ਼ੁਰੂ ਕੀਤਾ। ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿੱਥੇ ਅੱਜ ਸਿੱਖ ਖੜੇ ਆ, ਤਾਂ ਸਿੱਖਾਂ ਨੂੰ ਕੀ ਅਪਰੋਚ ਲੈਣੀ ਚਾਹੀਦੀ ਆ ਸਪੈਸੀਫਿਕਲੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਸੰਦਰਭ ਦੇ ਵਿੱਚ? I think ਸਭ ਤੋਂ ਮੇਨ ਚੀਜ਼ ਜੋ ਆਪਾਂ ਕਰ ਸਕਦੇ ਹਾਂ is raise awareness, right? ਆਪਾਂ ਆਪਣੀ ਗੱਲ ਜਿਹੜੀ ਹੈਗੀ ਆ ਰੱਖ ਸਕਦੇ ਹਾਂ, ਕਿਉਂਕਿ I think ਸਾਡੀ ਕੌਮ ਦੇ ਵਿੱਚ ਸਾਨੂੰ ਆਪ ਨੂੰ ਤਾਂ ਪਤਾ ਵੀ ਸਾਡੇ ਨਾਲ ਕੀ ਕੁਝ ਹੋਇਆ, ਬਟ ਜਦੋਂ ਆਪਾਂ ਇੱਕ ਲਾਈਕ ਫੋਰ ਐਗਜ਼ਾਮਪਲ ਕਿਸੇ ਗੋਰੇ ਨੂੰ ਦੱਸਦੇ ਹਾਂ, ਉਹ ਆਪਾਂ ਸਹੀ ਤਰੀਕੇ ਨਾਲ ਗੱਲ ਆਪਣੀ ਦੱਸ ਨਹੀਂ ਪਾਉਂਦੇ। ਸੋ I think maybe if we focus more on that, ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਇੱਕ ਦੂਜਿਆਂ ਨੂੰ ਦੱਸੀਏ, ਆਪਣੀ ਲੋਕਲ ਕਮਿਊਨਿਟੀਜ਼ ਦੇ ਵਿੱਚ, ਆਪਣੇ ਸਕੂਲਾਂ ਦੇ ਵਿੱਚ, ਆਪਣੀ ਯੂਨੀਵਰਸਿਟੀਜ਼ ਦੇ ਵਿੱਚ ਆਪਾਂ ਪ੍ਰੋਗਰਾਮ ਰੱਖੀਏ, ਗੁਰੂ ਘਰਾਂ ਦੇ ਵਿੱਚ ਵੀ ਜੇ ਆਪਾਂ ਹੋਰ ਕਮਿਊਨਿਟੀਜ਼ ਦੇ ਬੰਦਿਆਂ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਦੱਸੀਏ, ਨਾਲੇ ਉਹਨਾਂ ਦੀ ਵੀ ਗੱਲਾਂ ਸੁਣੀਏ। ਉਹ ਵੀ ਇੱਕ ਇੰਟਰਨੈਸ਼ਨਲ ਰਿਲੇਸ਼ਨਸ ਦਾ ਫੋਰਮ ਹੈਗਾ। ਇਹ ਜ਼ਰੂਰੀ ਨਹੀਂ ਆ ਵੀ ਇੰਟਰਨੈਸ਼ਨਲ ਰਿਲੇਸ਼ਨਸ ਇੰਟਰਨੈਸ਼ਨਲੀ ਹੀ ਜਾ ਕੇ ਹੋਵੇ, ਜਨੀਵਾ 'ਚ ਜਾ ਕੇ ਹੋਵੇ, ਪਰ ਤੁਸੀਂ ਆਪਣੇ ਘਰ 'ਚ ਵੀ ਕਰ ਸਕਦੇ ਆ। ਆਪਣੇ ਲੋਕਲ ਕਮਿਊਨਿਟੀ ਦੇ ਬੰਦਿਆਂ ਨੂੰ ਮਿਲ ਕੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਸਕਦੇ, ਆਪਣੀਆਂ ਗੱਲਾਂ ਰੱਖ ਸਕਦੇ ਆ। ਸੋ ਆਈ ਥਿੰਕ ਦੈਟਸ ਸਮਥਿੰਗ ਦ ਕਮਿਊਨਿਟੀ ਸ਼ੁਡ ਵਰਕ ਔਨ। ਬਿਲਕੁਲ ਸਿਮਰਜੋਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਜਿਹੜਾ ਇਹ ਇਵੈਂਟ ਹੋਇਆ ਤੇ ਜਿਹੜੀ ਇੱਥੇ ਤੁਸੀਂ ਗੱਲਬਾਤ ਰੱਖੀ ਆ ਉਹ ਵੀ ਸਾਡੇ ਦਰਸ਼ਕਾਂ ਨੇ ਦੇਖੀ ਆ, ਤੇ ਉਸ ਗੱਲਬਾਤ ਦੇ ਪਿੱਛੇ ਜਿਹੜਾ ਸਾਰਾ ਤੁਹਾਡਾ ਆਈਡੀਆ ਆ ਤੇ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਸਿੱਖਾਂ ਦੀ ਇੰਟਰਨੈਸ਼ਨਲ ਜਿਹੜੇ ਪਲੇਟਫਾਰਮਸ ਨੇ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਕਾਫੀ ਸਪਸ਼ਟ ਗੱਲ ਦੱਸੀ ਆ, ਤੇ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਰੱਖਣ ਦੇ ਲਈ। ਅਗਲੀ ਵਾਰ ਕਿਸੇ ਹੋਰ ਮੁੱਦੇ ਦੇ ਉੱਤੇ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ, ਤੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੋ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਪ੍ਰੋਗਰਾਮ ਦੇਖਦੇ ਨੇ। ਤੇ ਮੈਂ ਬੇਨਤੀ ਕਰਦਾ ਕਿ ਤੁਸੀਂ TV84 ਦੀ ਜਿਹੜੀ ਐਪ ਆ ਉਹ ਤੁਸੀਂ ਗੂਗਲ ਦੇ ਉੱਤੇ, ਤੁਹਾਡੇ ਐਂਡਰੋਇਡ ਫੋਨਸ ਨੇ ਚਾਹੇ ਆਈਫੋਨਸ ਨੇ, ਉਹਨਾਂ ਦੇ ਵਿੱਚ ਜਾ ਕੇ ਤੁਸੀਂ TV84 ਦੀ ਐਪ ਡਾਊਨਲੋਡ ਕਰ ਸਕਦੇ ਹੋ। ਉੱਥੇ ਤੁਸੀਂ 24 ਘੰਟੇ ਜਿਹੜਾ TV ਚੱਲਦਾ ਹੈ ਉਹ ਵੀ ਲਾਈਵ ਦੇਖ ਸਕਦੇ ਹੋ, ਤੇ ਹੋਰ ਖਬਰਾਂ, ਹੋਰ ਵੀਡੀਓਜ਼ ਵੀ ਜਿਹੜੀਆਂ ਨੇ ਉਹ ਦੇਖ ਸਕਦੇ ਹੋ। ਇਸ ਤੋਂ ਇਲਾਵਾ IPTV ਤੇ ਤੁਸੀਂ TV84 ਨੂੰ ਦੇਖ ਸਕਦੇ ਹੋ, ਤੇ ਨਾਲ ਹੀ ਜਿਹੜਾ TV84 ਆ ਤੁਹਾਡੀ ਸਪੋਰਟ ਦੇ ਨਾਲ ਚੱਲਦਾ ਹੈ, ਤਾਂ ਐਪ ਦੇ ਉੱਤੇ ਜਾਂ TV84.com ਜਿਹੜੀ ਵੈਬਸਾਈਟ ਆ ਉਹਦੇ ਤੇ ਡੋਨੇਟ ਦਾ ਬਟਨ ਆ, ਉੱਥੇ ਜਾ ਕੇ ਤੁਸੀਂ ਜਿਹੜਾ ਦਸਵੰਧ ਆ ਉਹ ਵੀ ਡੋਨੇਟ ਕਰ ਸਕਦੇ ਹੋ, ਤੇ ਤੁਸੀਂ ਆਪਣਾ ਦਸਵੰਧ ਜਿਹੜਾ TV84 ਦੇ ਐਡਰੈਸ ਦੇ ਉੱਤੇ ਨਿਊਯਾਰਕ ਦੇ ਵਿੱਚ ਉੱਥੇ ਵੀ ਭੇਜ ਸਕਦੇ ਹੋ। ਤੇ ਇਸੇ ਤਰੀਕੇ ਦੇ ਨਾਲ ਤੁਹਾਡੀ ਸਪੋਰਟ ਦੇ ਨਾਲ ਅਸੀਂ ਹੱਕ ਸਾਈਜ਼ ਦੀ ਗੱਲ ਕਰਦੇ ਰਹਾਂਗੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।